ਸੀ ਉਹ ਪਿੱਛੇ ਜੇ ਦਿਖਿਆ ਸੀਗਾ ਤੇ ਜੇ ਉਹ ਉੱਥੇ ਹੀ ਆ ਇਹ ਵੀ ਸੁਣਨ ਨੂੰ ਆਇਆ ਸੀਗਾ ਕਿ ਉਹ ਉੱਥੇ ਨਾਮ ਬਦਲ ਕੇ ਫਰਮ ਦਾ ਕਾਰੋਬਾਰ ਕੀਤਾ ਗਿਆ ਤੇ ਜੇ ਮੰਨ ਲਓ ਉੱਥੇ ਆ ਤਾਂ ਬਹੁਤ ਜਲਦੀ ਉਹ ਅਰੈਸਟ ਕਰ ਲਿਆ ਜਾਊਗਾ। ਪਰ ਨਾਲ ਇਹ ਵੀ ਦੱਸਣਾ ਬਣਦਾ ਆ ਕਿ ਜਿੱਦਾਂ ਤੁਹਾਨੂੰ ਪਤਾ ਹੋਣਾ ਕਿ ਵਿਜੇ ਮਾਲਿਆ ਨੂੰ ਵੀ ਇੱਕ ਵਾਰੀ ਇਸ ਤਰ੍ਹਾਂ ਗ੍ਰਿਫਤਾਰ ਕਰ ਲਿਆ ਗਿਆ, ਹਿਰਾਸਤ 'ਚ ਲੈ ਲਿਆ ਗਿਆ ਸੀਗਾ, ਪਰ ਉੱਥੇ ਦੇ ਕਾਨੂੰਨ ਕੁਛ ਇਸ ਤਰ੍ਹਾਂ ਦੇ ਆ ਕਿ ਬਹੁਤ ਜਲਦੀ ਜ਼ਮਾਨਤ ਮਿਲ ਜਾਂਦੀ ਤਾਂ ਸ਼ਾਇਦ ਉਹੀ ਪ੍ਰਕਿਰਿਆ ਜਿਹੜੀ ਉਹ ਇੱਕ ਵਾਰੀ ਫੇਰ ਦੁਹਰਾਅ ਦੇ ਵਿੱਚ ਹੋਊਗੀ। ਇੱਕ ਦਫਾ ਇਹਨੂੰ ਗ੍ਰਿਫਤਾਰ ਕਰ ਲਿਆ ਜਾ ਸਕਦਾ ਤਾਂ ਫਿਰ ਦੂਸਰੀ ਦਫਾ ਇਹਨੂੰ ਜ਼ਮਾਨਤ ਵੀ ਮਿਲ ਜਾਊਗੀ। ਇਹ ਦੇਖਣਾ ਹੋਊਗਾ ਕਿ ਸਾਰੀਆਂ ਚੀਜ਼ਾਂ ਕਦੋਂ ਵਾਪਰਦੀਆਂ, ਕਿਵੇਂ ਵਾਪਰਦੀਆਂ। ਪਰ ਮੈਨੂੰ ਲੱਗਦਾ ਕਿ ਜਿਹੜਾ ਉਹ ਪਿੱਛੇ ਜੇ ਇਹਦਾ ਫੁਟੇਜ ਆਇਆ ਨਾ, ਕੁੰਡੀਆਂ ਮੁੱਛਾਂ ਜਿਹੀਆਂ ਕੀਤੀਆਂ ਤੇ ਉਹ ਜੈਕਟ ਵੀ ਦੱਸਦੇ ਲੱਖਾਂ ਰੁਪਈਆਂ ਦੀ ਪਾਈ ਆ, ਉਹ ਲੈ ਕੇ ਬੈਠੀ ਉਹ ਬਿਲਕੁਲ ਰਵਿੰਦਰ ਗਰੇਵਾਲ ਨੇ ਇੱਕ ਗਾਣਾ ਨਹੀਂ ਸੀ ਗਾਇਆ ਕਿ ਚੜ੍ਹਦੀ ਜਵਾਨੀ ਮੁੱਛਾਂ ਕੁੰਡੀਆਂ ਕਰਾ ਲੀਆਂ, ਬਚਦਾ ਨਹੀਂ ਹੁਣ ਤੂੰ ਗਿਆ ਮੁੰਡਿਆ, ਪੰਗਾ ਅਗਲੇ ਮੋੜ ਤੇ ਪਿਆ ਮੁੰਡਿਆ। ਪਰ ਉਹ ਪੰਗਾ ਨਾ ਜਿਹੜਾ ਉਹ ਮੁੱਛਾਂ ਨੇ ਪਵਾ ਦਿੱਤਾ, ਕਿਉਂਕਿ ਸਾਰੇ ਕਹਿੰਦੇ ਸੀਗੇ ਕਿ ਇੱਕ ਤੇ ਇਹਨੇ ਦਾਣਾ ਪਾਣੀ ਚੁੱਕ ਲਿਆ ਸਾਰਾ ਤੇ ਉਹ ਤੋਂ ਹੁਣ ਮੁੱਛਾਂ ਨੂੰ ਵੱਟ ਚਾੜਦਾ। ਜੀ 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 ਅੱਜ ਵੱਡੇ ਕਾਰੋਬਾਰੀਆਂ ਦੀ ਖਬਰ ਹੈ ਅਗਲੀ ਵੀ, ਕਹਿੰਦੇ ਅਨਿਲ ਅੰਬਾਨੀ ਜੇਲ੍ਹ ਜਾਣ ਤੋਂ ਬਚਿਆ 458 ਕਰੋੜ ਰੁਪਈਏ ਦਿੱਤੇ। ਹਾਂ ਦੇਖੋ, ਅਨਿਲ ਅੰਬਾਨੀ ਦਾ ਰੌਲਾ ਚੱਲਦਾ ਸੀ ਐਰਿਕਸਨ ਕੰਪਨੀ ਦੇ ਨਾਲ। ਦਰਅਸਲ ਉਹ ਕੰਪਨੀ ਜਿਹੜੀ ਸੀਗੀ ਉਹ ਵੈਂਡਰ ਸੀਗੀ ਇਹਦੀ ਕੰਪਨੀ ਦੀ, ਤਾਂ ਇਹਨਾਂ ਨੇ ਇੱਕ ਜਿਹੜੀ ਸਾਂਝੀ ਡੀਲ ਕੀਤੀ ਸੀ ਉਹਦੇ ਵਿੱਚ 500 ਤੋਂ ਉੱਤੇ ਕੁਛ ਕਰੋੜ ਰੁਪਈਆ, ਮੇਰੇ ਖਿਆਲ ਦੇ ਨਾਲ ਲਗਭਗ 550 ਕਰੋੜ ਰੁਪਈਆ ਸੀਗਾ ਜਿਹੜਾ ਦੇਣਾ ਸੀਗਾ। ਤਾਂ ਉਹ ਜਿਹੜੀ ਦੇਣਦਾਰੀ ਦੀ ਰਕਮ ਸੀ 550 ਕਰੋੜ ਰੁਪਏ ਦੀ, ਤਾਂ ਉਹਦੇ ਵਿੱਚੋਂ ਕੁਛ ਰੁਪਇਆ ਇਹਨਾਂ ਨੇ ਦਿੱਤਾ ਸੀਗਾ। ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਗਏ ਉਹ ਐਰਿਕਸਨ ਕੰਪਨੀ ਵਾਲੇ ਕਿ ਸਾਨੂੰ ਪੈਸਾ ਕੋਈ ਨਹੀਂ ਦਿੰਦੇ, ਤਾਂ ਫਿਰ ਉਹਨਾਂ ਨੇ ਹੁਕਮ ਜਾਰੀ ਕੀਤੇ ਸੀ ਸੁਪਰੀਮ ਕੋਰਟ ਵਾਲਿਆਂ ਨੇ ਕਿ ਲਿਆਓ ਭਾਈ ਇਹਨਾਂ ਦੇ ਪੈਸੇ ਦਿਓ। ਤਾਂ ਕਮਾਲ ਦੀ ਗੱਲ ਹੈ ਕਿ ਹੁਕਮ ਜਾਰੀ ਹੋਣ ਤੋਂ ਬਾਅਦ ਇਹ ਪਤਾ ਨਹੀਂ ਹੁਣ ਉੱਥੇ ਕੁਛ ਬੰਦੇ ਸੀ ਅਦਾਲਤ ਦੇ ਵਿੱਚ ਮੌਜੂਦ ਜਾਂ ਇਹਨਾਂ ਦੇ ਆਪਣੇ ਕੁਛ ਬੰਦੇ ਸੀਗੇ ਉੱਥੇ ਪਲਾਂਟ ਕੀਤੇ ਹੋਏ ਪਹਿਲਾਂ, ਤਾਂ ਉਹ ਜਿਹੜਾ ਹੁਕਮ ਸੀਗਾ ਉਹਦੇ ਨਾਲ ਵੀ ਛੇੜਛਾੜ ਹੋਈ, ਉਹ ਜਿਹੜਾ ਦਿੱਤਾ ਗਿਆ ਸੀਗਾ ਪਰਵਾਨਾ। ਤਾਂ ਉਸ ਤੋਂ ਬਾਅਦ ਫਿਰ ਉਹ ਕੰਪਨੀ ਜਿਹੜੀ ਦੁਬਾਰਾ ਗਈ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਆਖਿਆ ਕਿ ਦੇਖੋ ਤੁਹਾਡੇ ਅਦਾਲਤੀ ਹੁਕਮ ਦੀ ਵੀ ਇਹ ਆਵਗਿਆ। ਤਾਂ ਫਿਰ ਇਹਨੂੰ 4 ਹਫ਼ਤਿਆਂ ਦਾ ਨੋਟਿਸ ਦਿੱਤਾ ਗਿਆ ਸੀਗਾ, ਅਲਟੀਮੇਟਮ ਦਿੱਤਾ ਗਿਆ ਸੀਗਾ ਕਿ ਭਾਈ 4 ਹਫ਼ਤਿਆਂ ਦੇ ਵਿੱਚ ਜੁਗਾੜਬੰਦੀ ਕਰ ਲੈ, ਨਹੀਂ ਤਾਂ ਫਿਰ ਤੇਰੀ ਜੇਲ੍ਹਬੰਦੀ ਹੋ ਜਾਣੀ ਆ, ਇਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਊਗਾ। ਤਾਂ ਇਹਦੇ 2 ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਵੀ ਨਾਲ ਅੜੰਗ ਦਿੱਤਾ ਗਿਆ ਸੀਗਾ ਕਿ ਨਾਲ ਹੀ ਤੁਸੀਂ ਜਾਓਗੇ ਹੱਥ ਕੜੀਆਂ। ਤਾਂ ਫਿਰ ਇਹ ਥੋੜਾ ਜਿਹਾ ਐਕਟਿਵ ਹੋਏ ਆ, ਦੱਸਦੇ ਆ ਕਿ ਹੁਣ ਇਹਨਾਂ ਨੇ ਜਿਹੜੀ ਉਹ ਬਕਾਇਆ ਰਕਮ ਸੀਗੀ ਲਗਭਗ 458 ਕਰੋੜ ਰੁਪਈਆ ਉਹ ਇਹਨਾਂ ਨੇ ਦੇ ਦਿੱਤੀ ਹੈ ਐਰਿਕਸਨ ਕੰਪਨੀ। ਤਾਂ ਚਲੋ ਉਹਨਾਂ ਨੇ ਆਪਣੀ ਵਸੂਲੀ ਜਿਹੜੀ ਕਰ ਲਈ ਆ। ਪਰ ਇੱਥੇ ਤੁਸੀਂ ਵੇਖਿਆ ਹੋਣਾ BSNL ਦਾ ਵੀ ਕ੍ਰਾਈਸਿਸ ਚੱਲਦਾ ਪਿਆ। BSNL ਦਾ ਸੰਕਟ ਇਹੋ ਜਿਹਾ ਕਿ 2.25 ਲੱਖ ਕਰਮਚਾਰੀਆਂ ਨੂੰ ਉਹਨਾਂ ਦੇ ਨੂੰ ਤਨਖਾਹ ਨਹੀਂ ਮਿਲ ਰਹੀ। ਤਾਂ ਇਹ ਕਮਾਲ ਦੀ ਗੱਲ ਆ ਕਿ ਇਹ ਬੰਦੇ ਨੇ 700 ਕਰੋੜ ਰੁਪਈਆ BSNL ਦਾ ਵੀ ਦੇਣਾ ਵਾ ਅਨਿਲ ਅੰਬਾਨੀ। ਸੋ 700 ਕਰੋੜ ਰੁਪਈਆ ਜੇ ਐਰਿਕਸਨ ਕੰਪਨੀ ਆ ਜਿਹੜੀ ਉਹ ਇਹਦੇ ਤੋਂ ਵਸੂਲ ਕਰ ਸਕਦੀ ਆ, ਤਾਂ ਕੀ ਗੱਲ ਹੈ ਜਿਹੜੀ ਇੱਥੋਂ ਦੀ ਭਾਰਤੀ ਕੰਪਨੀ ਜਿਹੜੀ ਇੱਕ ਜਨਤਕ ਬੋਡੀ ਆ, ਕੀ ਉਹ ਵਸੂਲੀ ਨਹੀਂ ਕਰ ਸਕਦੀ ਇਸ ਤਰੀਕੇ ਨਾਲ? ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਵੀ ਟ੍ਰਿਬਿਊਨਲ ਦੇ ਕੋਲ ਜਾਣਾ ਚਾਹੀਦਾ ਜਾਂ ਕੋਰਟ ਦੇ ਵਿੱਚ ਜਾਣਾ ਚਾਹੀਦਾ ਤਾਂ ਕਿ ਇਸ ਬੰਦੇ ਤੋਂ ਜਲਦੀ ਤੋਂ ਜਲਦੀ ਵਸੂਲੀ ਕੀਤੀ ਜਾਵੇ। ਔਰ ਤੁਸੀਂ ਇਹ ਗੱਲ ਵੇਖ ਲਓ ਕਿ ਇਹ ਉਹ ਬੰਦਾ ਜਿਹੜਾ ਡਿਫਾਲਟਰ ਹੋਇਆ ਪਿਆ, ਕੁਝ ਬੰਦੇ ਡਿਫਾਲਟਰ ਟੱਕਰ ਗਏ, ਤਾਂ ਇਹ ਬੰਦਾ ਡਿਫਾਲਟ ਹੋਇਆ ਪਿਆ ਥਾਂ ਥਾਂ ਤੇ ਦੇਂਦਾ ਰਿਹਾ। ਪਰ ਇਹਨੂੰ ਰਾਫੇਲ ਦੇ ਮਾਮਲੇ ਦੇ ਵਿੱਚ ਦੇਖੋ ਕਿੱਡਾ ਵੱਡਾ ਸੌਦਾ ਜਿਹੜਾ ਉਹ ਘਰੇ ਬੈਠੇ ਬਿਠਾਏ ਨੂੰ ਮਿਲ ਗਿਆ। ਜੀ ਬਿਲਕੁਲ, ਸ਼ਾਇਦ ਇਹ ਵਾਲੇ ਪੂਰੇ ਕਰਨੇ ਹੋਣੇ ਆ ਨਾ ਇਸ ਸੌਦੇ ਦੇ ਵਿੱਚੋਂ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਨੋਟੀਫਿਕੇਸ਼ਨ ਜਾਰੀ। ਹਾਂ ਦੇਖੋ, ਪਹਿਲੇ ਪੜਾਅ ਦੀ ਨੋਟੀਫਿਕੇਸ਼ਨ ਜਾਰੀ ਹੋ ਗਈ ਆ, ਯਾਨੀ ਪਲੇਠਾ ਨੋਟੀਫਿਕੇਸ਼ਨ ਕਹਿ ਸਕਦੇ ਹਾਂ ਆਪਾਂ ਕਿ ਬੋਣੀ ਹੋ ਗਈ ਆ। ਇਹ ਹੁਣ ਲਗਾਤਾਰ ਨੋਟੀਫਿਕੇਸ਼ਨ ਜਿਹੜੇ ਆ ਜਾਰੀ ਹੁੰਦੇ ਜਾਣਗੇ ਪੜਾਅ ਦਰ ਪੜਾਅ। ਤਾਂ ਪਹਿਲੇ ਸਟੇ ਇਹ ਇਲੈਕਸ਼ਨ ਜਿਹੜਾ ਸ਼ੁਰੂਆਤ ਦੀ ਗੇੜ ਦੇ ਵਿੱਚ ਆ, ਇਹਦੇ 'ਚ 11 ਅਪ੍ਰੈਲ ਨੂੰ ਇਲੈਕਸ਼ਨ ਹੋਣਾ। 20 ਸੂਬਿਆਂ ਵਾਸਤੇ ਇਹ ਇਲੈਕਸ਼ਨ ਹੋਊਗਾ। ਇਹਦੀਆਂ 91 ਲੋਕ ਸਭਾ ਸੀਟਾਂ ਜਿਹੜੀਆਂ ਉਹਦੇ ਵਾਸਤੇ ਇਲੈਕਸ਼ਨ ਜਿਹੜਾ ਕਰਵਾਇਆ ਜਾਊਗਾ। 20 ਸੂਬਿਆਂ ਦੀਆਂ ਇਹ ਚੋਣਾਂ ਹੋਣਗੀਆਂ ਜਿਹਦੇ ਵਿੱਚ 91 ਲੋਕ ਸਭਾ ਸੀਟਾਂ ਦੀ ਵੋਟਿੰਗ ਹੋਏ। ਤਾਂ ਇਹਦੇ ਵਿੱਚ ਹੁਣ ਨੋਟੀਫਿਕੇਸ਼ਨ ਤੁਹਾਨੂੰ ਪਤਾ ਹੀ ਹੈ ਕਿ 7 ਪੜਾਵਾਂ 'ਚ ਇਲੈਕਸ਼ਨ ਹੋਣਾ।
ਨੋਟੀਫਿਕੇਸ਼ਨ ਤੋਂ ਬਾਅਦ ਫਿਰ ਦੂਸਰਾ ਆ ਜਾਊਗਾ, ਗੇਟ ਤੀਸਰਾ ਆ ਜਾਊਗਾ, ਚੌਥਾ ਆ ਜਾਊਗਾ। ਤਾਂ ਇਹਦੇ ਵਿੱਚ ਨਾਮਜ਼ਦਗੀ ਵਾਪਸ ਲੈਣ ਦੀ ਜਿਹੜੀ ਅੰਤਮ ਤਰੀਕ ਆ ਉਹ 28 ਮਾਰਚ ਹੋਊਗੀ ਤੇ ਨਾਮਜ਼ਦਗੀਆਂ ਭਰਨ ਦੀ ਜਿਹੜੀ ਪ੍ਰਕਿਰਿਆ ਉਹ 25 ਮਾਰਚ ਤੱਕ ਚੱਲੇਗੀ। ਵੈਸੇ ਨਾ ਸਵਾਲ ਉੱਠਦੇ ਪਏ ਆ ਕਈ, ਜੇ ਆਪਾਂ ਦੇਖੀਏ ਦੇਖੋ ਕਈ ਤੇ ਹੁਣ ਰਮਜ਼ਾਨ ਨੂੰ ਲੈ ਕੇ ਸਵਾਲ ਚੁੱਕਦੇ ਸੀ ਜਾਂ ਕਈ ਹੋਰ ਤਿਉਹਾਰਾਂ ਨੂੰ ਲੈ ਕੇ ਸਵਾਲ ਚੁੱਕਦੇ ਸੀਗੇ, ਪਰ ਜੇ ਆਪਾਂ ਦੂਸਰੇ ਤਰੀਕੇ ਤੋਂ ਦੇਖੀਏ, ਕੁਛ ਲੌਜੀਕਲੀ ਦੇਖੀਏ, ਉਦਾਹਰਨ ਦੇ ਤੌਰ ਤੇ ਜਿੱਦਾਂ 20 ਸੂਬਿਆਂ ਦੇ ਵਿੱਚ ਹੋਇਆ ਇਲੈਕਸ਼ਨ ਪਹਿਲੇ ਗੇੜ ਦਾ ਹੋਣ ਜਾ ਰਿਹਾ ਜਿੱਦਾਂ, ਤਾਂ ਤੁਸੀਂ ਦੇਖੋ ਕਿ ਉੜੀਸਾ ਦੇ ਵਿੱਚ 21 ਲੋਕ ਸਭਾ ਸੀਟਾਂ ਆ, ਜਦ ਕਿ ਆਂਧਰ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ 25 ਤੇ 26 ਆ। ਹੁਣ ਉੜੀਸਾ ਦੇ ਵਿੱਚ 4 ਗੇੜਾਂ ਦੇ ਵਿੱਚ ਇਲੈਕਸ਼ਨ ਹੋਣਾ ਹੈ, ਮਤਲਬ ਕਿ 4 ਗੇੜ ਹੋਣਗੇ ਉੱਥੇ, ਤੇ ਜਦ ਕਿ ਗੁਜਰਾਤ ਦੇ ਵਿੱਚ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕੋ ਦਿਨ ਵੋਟਾਂ ਪੈ ਜਾਣ, ਮਤਲਬ ਜਿੱਥੇ ਸੀਟਾਂ ਜ਼ਿਆਦੀਆਂ ਨੇ। ਏਦਾਂ ਹੀ ਇੱਕ ਹੋਰ ਪੰਗਾ ਦੇਖੋ ਤੁਸੀਂ, ਉੱਤਰ ਪ੍ਰਦੇਸ਼ ਦੇ ਵਿੱਚ 80 ਨੇ, 80 ਔਰ ਬੰਗਾਲ ਤੇ ਬਿਹਾਰ ਦੇ ਵਿੱਚ ਕਿੰਨੀਆਂ 40 ਤੇ 42। ਹੁਣ ਉਹਨਾਂ ਨੂੰ ਵੀ 7 ਗੇੜਾਂ ਦੇ ਨਾਲ ਬੰਨ ਦਿੱਤਾ ਗਿਆ, ਮਤਲਬ ਕਿ ਜਿੱਦਾਂ ਯੂਪੀ ਦੇ ਵਿੱਚ 80 ਸੀਟਾਂ ਮੰਨ ਲਿਆ ਬਹੁਤ ਵੱਡਾ ਪ੍ਰਦੇਸ਼ ਆ, ਤਾਂ ਦੇਖੋ ਜਿਹੜੀਆਂ ਅੱਧੀਆਂ ਸੀਟਾਂ ਨੇ ਬਿਹਾਰ ਤੇ ਬੰਗਾਲ ਦੇ ਵਿੱਚ ਉਹਨਾਂ ਨੂੰ ਵੀ 7 ਗੇੜ ਤੇ ਕਰ ਦਿੱਤਾ ਗਿਆ। ਇਹ ਸਮਝੋ ਪਰੇ ਦੀ ਗੱਲ ਆ ਕਿ ਕੀ ਚੱਕਰ ਆ ਕਿ ਇੰਨਾ ਲੰਮਾ ਸਮਾਂ ਦਿੱਤਾ ਗਿਆ। ਔਰ ਖਾਸ ਤੌਰ ਤੇ ਹੁਣ ਜਿੱਦਾਂ ਆਪਾਂ ਗੁਜਰਾਤ ਵਾਲੀ ਉਦਾਹਰਨ ਲਈਏ ਤਾਂ ਤੁਸੀਂ ਹੋਰ ਵੀ ਦੇਖ ਲਿਓ, ਕਈ ਸੂਬੇ ਇਸ ਤਰ੍ਹਾਂ ਦੇ ਆ, ਜਿੱਦਾਂ ਮਹਾਰਾਸ਼ਟਰ ਦਾ ਮਸਲਾ ਹੈ, ਜਿੱਦਾਂ ਮਹਾਰਾਸ਼ਟਰ ਬਹੁਤ ਵੱਡਾ ਸੂਬਾ ਤੇ ਉੱਥੇ ਮੇਰੇ ਖਿਆਲ ਦੇ ਨਾਲ ਇਹ ਬਹੁਤ ਛੋਟਾ ਗੇੜ ਆ ਵੋਟਾਂ ਦਾ, ਜੇ ਆਪਾਂ ਦੇਖੀਏ ਤੇ ਉੱਥੇ ਆਬਾਦੀ ਵੀ ਬਹੁਤ ਵੱਡੀ ਆ। ਤਾਂ ਜੇ ਉਹਦੇ ਮੁਕਾਬਲੇ ਬੰਗਾਲ ਦੇਖਦੇ ਆ, ਉਹਨਾਂ ਦੀਆਂ ਖੇਤਰਫਲ ਵੀ ਘੱਟ ਆ ਔਰ ਉਹਨਾਂ ਦੀਆਂ ਸੀਟਾਂ ਵੀ ਥੋੜੀਆਂ। ਸੋ ਇਹ ਚੀਜ਼ ਮੈਨੂੰ ਨਹੀਂ ਸਮਝ ਆਈ। ਮੈਂ ਜਿੱਦਾਂ ਦੇਖਿਆ ਕਿ ਉੜੀਸਾ ਵਾਲੀ ਗੱਲ, ਇਹ ਦੇਖ ਕੇ ਹੈਰਾਨੀ ਹੋਈ ਆ ਕਿ ਉੜੀਸਾ ਵਰਗਾ ਸੂਬਾ ਉਹ 4 ਗੇੜ ਦੇ ਵਿੱਚ, ਜਦਕਿ ਗੁਜਰਾਤ ਜਿਹੜਾ ਉੱਥੇ ਜ਼ਿਆਦੀਆਂ ਸੀਟਾਂ ਰੱਖਦਾ, ਉਹਨਾਂ ਦੇ ਵਿੱਚ ਇੱਕੋ ਦਿਨ ਹੀ ਇਲੈਕਸ਼ਨ ਨਿਬੜ ਜਾਂਦਾ। ਜੀ ਇਹ ਤਾਂ ਚੋਣ ਕਮਿਸ਼ਨ ਨੂੰ ਹੀ ਪਤਾ ਹੋਊਗਾ ਵੀ ਕਿਹੜੀ ਸੋਚ ਧਾਰਨਾ ਲੈ ਕੇ ਇਹ ਸਾਰਾ ਕੁਝ ਕਰ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਿਆਸੀ ਧਿਰਾਂ ਦੇ ਝੂਠੇ ਲਾਰਿਆਂ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੇ ਨੇ ਕਿਸਾਨ। ਦੇਖੋ ਹਰੇਕ ਕੋਸ਼ਿਸ਼ ਕਾਮਯਾਬ ਹੋ ਜਾਵੇ ਜਾਂ ਹਰੇਕ ਬਾਜ਼ੀ ਜਿੱਤੀ ਜਾਵੇ, ਇਹ ਤਾਂ ਸੰਭਵ ਨਹੀਂ ਹੈ। ਪਰ ਮੈਂ ਕਹੂੰਗਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਪੰਜਾਬ ਦੀ ਕਿਸਾਨ ਯੂਨੀਅਨ ਆ, ਇਹ ਬਕਾਇਦਾ ਸਲਾਹ ਦੀ ਇਹ ਪਾਤਰ ਆ, ਕਿਉਂਕਿ ਦੇਖੋ ਇੱਕ ਐਸਾ ਮੁੱਦਾ ਵਾ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਚਰਚਾ ਜਿਹੜੀ ਆ ਉਹ ਨਾ ਮਾਤਰ ਹੋ ਰਹੀ ਹੈ, ਜਦ ਕਿ ਇਹ ਇੱਕ ਬਹੁਤ ਸੰਜੀਦਾ ਇਸ਼ੂ ਹੈ। ਜਿੱਦਾਂ ਆਪਾਂ ਦੇਖਿਆ ਹੀ ਆ ਕਿ ਨੋਟੀਫਿਕੇਸ਼ਨ ਪਿਛਲੀ ਦਫਾ ਤੇ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਵਾਲੇ ਦਿਨ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ। ਜਦੋਂ ਪਿਛਲਾ ਇਲੈਕਸ਼ਨ ਸੀਗਾ ਨਾ, ਤਾਂ ਹੀ ਐਤਕੀ ਇੱਕ ਕੰਡੀਸ਼ਨ ਰੱਖੀ ਇਹਨਾਂ ਨੇ ਕਿ ਤਕਰੀਬਨ 48 ਘੰਟੇ ਪਹਿਲਾਂ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਉਹ ਜਾਰੀ ਹੋ ਜਾਣਾ ਚਾਹੀਦਾ ਵੋਟ। ਤਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਇਲੈਕਸ਼ਨ ਵਾਲੇ ਦਿਨ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ। ਤਾਂ ਨੋਟੀਫਿਕੇਸ਼ਨ ਦੀ ਵੀ ਇੱਕ ਖੇਡ ਬਣ ਗਈ ਆ, ਇੱਕ ਕਹੀਏ ਕਿ ਝੂਠ ਮਾਰਨ ਦੀ ਦੌੜ ਲੱਗੀ ਹੋਈ ਹੈ, ਲਾਰੇ ਲਾਉਣ ਦੀ ਇੱਕ ਹੋੜ ਲੱਗੀ ਹੋਈ ਹੈ। ਜਿੱਦਾਂ ਆਪਾਂ ਇੱਥੇ ਦੇਖਿਆ ਸੀਗਾ ਪੰਜਾਬ ਦੇ ਵਿੱਚ ਇਹ ਕਈ ਪਾਰਟੀਆਂ ਨੇ 1 ਤੋਂ ਵੱਧ ਨੋਟੀਫਿਕੇਸ਼ਨ ਜਾਰੀ ਕੀਤੇ ਸਨ, ਤਾਂ ਵੱਧ ਤੋਂ ਵੱਧ ਉਹਦੇ ਵਿੱਚ ਵਾਅਦੇ ਕੀਤੇ ਗਏ ਸੀਗੇ। ਤਾਂ ਇੱਕ ਇਹ ਸਾਡੇ ਇੱਥੇ ਕਿਸਾਨ ਯੂਨੀਅਨ ਹੈ, ਕਿਸਾਨ ਯੂਨੀਅਨ ਕਾਦੀਆਂ, ਉਹਨਾਂ ਨੇ ਚੋਣ ਕਮਿਸ਼ਨ ਦੇ ਕੋਲ ਪਹੁੰਚ ਕੀਤੀ ਆ ਕਿ ਇਹ ਡਾਕੂਮੈਂਟ ਜਿਹੜਾ ਉਹ ਲੀਗਲਾਈਜ਼ ਕੀਤਾ ਜਾਵੇ, ਜਿਹਨੂੰ ਆਪਾਂ ਚੋਣ ਮੈਨੀਫੈਸਟੋ ਕਹਿੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਹੋਣਾ ਵੀ ਚਾਹੀਦਾ। ਪਰ ਪੰਗਾ ਕੀ ਆ, ਸਿਆਪਾ ਕੀ ਆ, ਜਿਹਦਾ ਵੈਸੇ ਰੋਣਾ ਰੋ ਵੀ ਦਿੱਤਾ ਇਹਨਾਂ ਨੇ ਚੋਣ ਕਮਿਸ਼ਨ ਵਾਲਿਆਂ ਨੇ। ਉਹ ਕਹਿੰਦੇ ਕਿ ਦੇਖੋ ਸਾਡੇ ਕੋਲ ਠੀਕ ਹੈ ਤੁਸੀਂ ਮੰਗ ਚੁੱਕੀ ਆ, ਪਰ ਸਾਡੇ ਕੋਲ ਕੋਈ ਅਖਤਿਆਰ ਨਹੀਂ ਹੈ। ਤਾਂ ਅਸੀਂ ਇਹ ਜਿਹੜੀ ਮੰਗ ਹੈ ਤੁਹਾਡੀ, ਇਹ ਖੁਦ ਜਿਹੜਾ ਸਾਡਾ ਕਾਨੂੰਨ ਕਮਿਸ਼ਨ ਆ ਉਹਦੇ ਕੋਲ ਜ਼ਰੂਰ ਭੇਜਾਂਗੇ, ਮਤਲਬ ਕਿ ਜਿਹੜਾ ਸਾਡਾ ਲੀਗਲ ਅਥਾਰਟੀ ਹੈ ਜਿਹੜੀ, ਉਹਨੂੰ ਜ਼ਰੂਰ ਭੇਜਾਂਗੇ। ਤਾਂ ਉਹ ਅੱਗੇ ਸੰਸਦ ਦੇ ਵਿੱਚ ਭੇਜਣਗੇ ਸਿਫਾਰਿਸ਼ ਦੇ ਰੂਪ ਵਿੱਚ। ਤਾਂ ਇਹ ਜਿਹੜਾ ਅੰਤਲਾ ਅਮਲ ਕਰਨਾ ਉਹ ਕਰਨਾ ਵਾ ਸੰਸਦ ਨੇ, ਯਾਨੀ ਕਾਨੂੰਨ ਜਿਹੜਾ ਉਹ ਸੰਸਦ ਹੀ ਬਣਾ। ਤਾਂ ਇੱਥੇ ਹੀ ਪੰਗਾ ਆ ਕੇ ਪੈ ਜਾਂਦਾ। ਦੇਖੋ ਜਿਹੜੀ ਇਲੈਕਸ਼ਨ ਪ੍ਰਣਾਲੀ ਨੂੰ ਦੇਖਦੀ ਹੈ ਬਾਡੀ, ਉਹ ਬਾਡੀ ਜਿਹੜੀ ਆ ਉਹ ਵਿਚਾਰੀ ਅਖਤਿਆਰ ਹੀ ਨਹੀਂ ਰੱਖਦੀ ਕਿ ਚੋਣ ਸੁਧਾਰਾਂ ਵਾਸਤੇ ਕੋਈ ਕਾਨੂੰਨ ਬਣਾ ਸਕੇ। ਤੇ ਜਿਨ੍ਹਾਂ ਦੇ ਕੋਲ ਅਖਤਿਆਰ ਆ ਉਹ ਆਪ ਐਸਾ ਕਾਨੂੰਨ ਬਣਾ ਦੇਣ ਕਿ ਜਿਹਦੇ ਵਿੱਚ ਉਹ ਫਸਦੇ ਹੋਣ, ਇਹਦੀ ਉਮੀਦ ਬੜੀ ਘੱਟ ਆ। ਸੋ ਇੱਥੇ ਆ ਕੇ ਪੇਚ ਫਸ ਜਾਂਦਾ। ਲੋਕਤੰਤਰ ਦਾ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਸਰੀਰ ਛਿੱਲਿਆ ਜਾਂਦਾ ਹੈ ਇਹੋ ਜਿਹੇ ਕੰਡਿਆਂ ਦੇ ਨਾਲ, ਜਿਹੜੇ ਬਹੁਤ ਜ਼ਿਆਦਾ ਤਿੱਖੇ ਆ। ਕਿਉਂਕਿ ਹਕੀਕਤ ਇਹ ਹੈ ਇਹਨਾਂ ਕੰਡਿਆਂ ਦੀ ਕਿ ਜਿਹੜੇ ਲੋਕ ਸੰਸਦ ਦੇ ਵਿੱਚ ਬੈਠੇ ਆ, ਉਹ ਬੈਠੇ ਹੀ ਇਸ ਕਰਕੇ ਆ ਕਿਉਂਕਿ ਉਹਨਾਂ ਨੇ ਝੂਠ ਦੀ ਜੁਗਾੜਬੰਦੀ ਕੀਤੀ ਆ। ਤੇ ਉਹ
ਕਦੇ ਵੀ ਉਸ ਜੁਗਾੜਬੰਦੀ ਨੂੰ ਇੱਕ ਕਾਨੂੰਨੀ ਦਾਇਰੇ 'ਚ ਜਾਂ ਕਾਨੂੰਨੀ ਘੇਰੇ 'ਚ ਨਹੀਂ ਲਿਆਉਣਗੇ ਜਿਸ ਜੁਗਾੜਬੰਦੀ ਦੇ ਨਾਲ ਉਹਨਾਂ ਦੀ ਇਹ ਸਿਆਸੀ ਤੋਰੇ ਫੁਲਕੀ ਚੱਲਦੀ ਹੈ। ਬਿਲਕੁਲ। ਤੇ ਫਿਰ ਕਿਸਾਨਾਂ ਨੂੰ, ਲੋਕਾਂ ਨੂੰ ਵੀ ਇਹ ਚੀਜ਼ ਸਮਝਣ ਦੀ ਜ਼ਰੂਰਤ ਆ ਵੀ ਇਹਨਾਂ ਨੇ ਝੂਠ ਬੋਲੀ ਜਾਣਾ, ਤੁਹਾਨੂੰ ਜਿਹੜਾ ਇਸ ਹਿਸਾਬ ਦੇ ਨਾਲ ਮੂਰਖ ਬਣਾਈ ਜਾਣਾ। ਸੋਚ ਸਮਝ ਕੇ ਭਾਈ ਵੋਟ ਪਾਇਆ ਕਰੋ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਵਾਲੇ ਪਾਸੇ ਵੀ ਸ਼ੁਰੂ ਹੋਇਆ ਕੰਮ, ਕਣਕ ਵੱਢ ਕੇ ਖਾਲੀ ਕੀਤੀ ਜ਼ਮੀਨ। ਹਾਂ ਦੇਖੋ, ਇਹਨਾਂ ਨੇ ਜ਼ਮੀਨ ਐਕਵਾਇਰ ਕਰ ਲਈ ਆ। ਹਾਲਾਂਕਿ ਕੁਝ ਕਿਸਾਨਾਂ ਦੇ ਨਾਲ ਰੇਟ ਨੂੰ ਲੈ ਕੇ, ਜੋ ਜ਼ਮੀਨ ਐਕਵਾਇਰ ਦਾ ਰੇਟ ਲੱਗਿਆ ਵਾ ਉਸ ਰੇਟ ਨੂੰ ਲੈ ਕੇ ਕੁਛ ਰੇਟਕਾ ਹੈਗਾ ਆ, ਪਰ ਬਹੁਤ ਸਾਰੀ ਜ਼ਮੀਨ ਇਹਨਾਂ ਨੇ ਐਕਵਾਇਰ ਵੀ ਕੀਤੀ। ਇੱਕ ਵਾਰੀ ਯਾਨੀ ਕੰਮ ਚੱਲਦਾ ਜਿਹਾ ਕਰ ਲਿਆ, 50 ਕਿੱਲੇ ਜ਼ਮੀਨ ਐਕਵਾਇਰ ਕਰ ਲਈ ਆ। ਤਾਂ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਜਿਹੜਾ ਉਹ ਤਾਂ ਦਾਅਵਾ ਇਹ ਕਰੀ ਜਾਂਦਾ ਕਿ ਅਸੀਂ 60% ਕੰਮ ਹੈ ਜਿਹੜਾ ਉਹ ਮੁਕੰਮਲ ਕਰ ਵੀ ਲਿਆ। ਤੇ ਹੁਣ ਜਿਹੜੀ ਇਹ ਜ਼ਮੀਨ ਐਕਵਾਇਰ ਹੋਈ ਹੈ ਟਰਮੀਨਲ ਵਾਸਤੇ ਹੋਈ ਹੈ, ਛੇਤੀ ਇੱਥੇ ਜਿਹੜੇ ਦੂਸਰੇ ਕਾਰਜ ਆ ਉਹ ਵੀ ਆਰੰਭ ਹੋ ਜਾਣਗੇ। ਪਰ ਇੱਕ ਚੀਜ਼ ਜਿਹੜੀ ਆ ਉਹ ਵੇਖੀ ਜਾ ਰਹੀ ਆ ਕਿ ਹਾਲੇ ਵੈਸੇ ਮੀਟਿੰਗ ਤੇ ਹੋਣੀ ਇੱਕ ਕੱਲ ਨੂੰ ਹੋਣੀ ਹੈ, 1 ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਹੋਣੀ ਹੈ, ਪਰ ਰਾਜਨੀਤੀ ਜਿਹੜੀ ਆ ਨਾ ਉਹ ਆਪਣੀ ਚਾਲੇ ਚੱਲਦੀ ਪਈ ਆ। ਸੁਖਬੀਰ ਬਾਦਲ ਨੇ ਵੀ ਅੱਜ ਇੱਕ ਬਿਆਨ ਦਿੱਤਾ ਵਾ ਕਿ ਪਾਕਿਸਤਾਨ ਜਿਹੜਾ ਉਹ ਹੁਣ ਰਾਜਨੀਤੀ ਕਰਨ ਲੱਗ ਪਿਆ ਇਸ ਮੁੱਦੇ ਦੀ। ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਲਗਾਤਾਰ ਇਸ ਤਰ੍ਹਾਂ ਦੇ ਸ਼ਬਦੀ ਹਮਲੇ ਵੀ ਕਰ ਦਿੰਦਾ, ਜਿਹਦੇ ਵਿੱਚ ਕਈ ਕੁਛ ਹੈ ਜਿਹੜਾ ਸਾਹਮਣੇ ਆ ਜਾਂਦਾ। ਕਈ ਵਾਰ ਸਵਾਲ ਵੀ ਚੁੱਕਦਾ ਕਿ ਹਾਂ ਭਾਈ ਆਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ, ਉਹਨਾਂ ਦਾ ਨਿਵਾਰਨ ਕਦੋਂ ਨਹੀਂ ਕੀਤਾ ਜਾ ਰਿਹਾ। ਤਾਂ ਇਹ ਦੇਖਦੇ ਆ ਕਿ ਇੱਕ ਪਾਸੇ ਜਿਹੜਾ ਕੰਮ ਚੱਲਦਾ ਪਿਆ, ਦੂਸਰੇ ਪਾਸੇ ਸਿਆਸਤ ਚੱਲਦੀ ਪਈ ਆ। ਤਾਂ ਦੋਨਾਂ ਦੇ ਵਿੱਚੋਂ ਜਿੱਤੇਗਾ ਕਿਹੜਾ? ਇਹ ਜਿਹੜੀਆਂ ਸਿਆਸੀ ਇਹ ਚੱਲਦੀਆਂ ਝੋਲ ਮੋਲਾਂ ਕਿ ਇਹ ਕੋਈ ਰੇੜਕਾ ਪਾਉਣਗੀਆਂ ਜਾਂ ਫਿਰ ਕੰਮ ਹੈ ਜਿਹੜਾ ਉਹ ਬਿਨਾਂ ਕਿਸੇ ਦਿੱਕਤ ਤੋਂ ਨਿਰਵਿਘਨ ਉਹ ਜਿਹੜਾ ਉਹ ਚੜ ਜਾਊਗਾ ਨਿਕਲੇ। ਤਾਂ ਦੇਖਦੇ ਹੁਣ ਅੱਗੇ ਕੀ ਬਣਦਾ। ਕੱਲ ਦੀ ਮੀਟਿੰਗ ਵੀ ਅਹਿਮ ਆ ਕਿਉਂਕਿ ਇਹਨਾਂ ਨੇ ਇੱਕ ਤੇ ਇਹ ਕਿਹਾ ਕਿ 500 ਜਿਹੜੇ ਡੇਲੀ ਦੇ ਤੁਸੀਂ ਕਿਹਾ ਕਿ ਯਾਤਰੂ ਹੀ ਆਮਦ ਕਰ ਸਕਦੇ ਆ, ਉਹ ਇੱਕ ਤਾਦਾਦ ਵਧਾਓ। ਦੂਸਰਾ ਪਾਸਪੋਰਟ ਦਾ ਇਸ਼ੂ ਹੈ। ਇਹ 2-3 ਨੁਕਤੇ ਆ ਜਿਨ੍ਹਾਂ ਤੇ ਥੋੜੀ ਜਿਹੀ ਅਸਹਿਮਤੀ ਬਣੀ ਪਈ ਹੈ, ਪਰ ਇੱਕ ਹੁਣ ਹੋਰ ਵੀ ਪੰਗਾ ਪੈਂਦਾ ਪਿਆ। ਦੱਸਦੇ ਆ ਕਿ ਉਹਨਾਂ ਦੇ ਰੇਲ ਮੰਤਰੀ ਨੇ, ਯਾਨੀ ਪਾਕਿਸਤਾਨ ਦੇ ਰੇਲ ਮੰਤਰੀ ਨੇ ਇੱਕ ਉਹਨੇ ਬਿਆਨ ਦਿੱਤਾ ਕਿ ਇੱਥੇ ਜਿਹੜਾ ਸਟੇਸ਼ਨ ਬਣੂਗਾ ਕਰਤਾਰਪੁਰ ਸਾਹਿਬ ਦੇ ਵਿੱਚ ਉਹਦਾ ਨਾਮ ਖਾਲਿਸਤਾਨ ਰੱਖਿਆ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਇਸ ਚੀਜ਼ ਤੇ ਵੀ ਇਤਰਾਜ਼ ਦਿਖਾਉਣਗੇ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਸ ਮੁੱਦੇ ਤੇ ਖਾਲਿਸਤਾਨੀਆਂ ਨੂੰ ਦੂਰ ਰੱਖਿਆ ਜਾਵੇ। ਤਾਂ ਜਿੱਦਣ ਪਹਿਲੀ ਮੀਟਿੰਗ ਹੋਈ ਆ ਉਸ ਦਿਨ ਵੀ ਇਸ ਮੁੱਦੇ ਤੇ ਰੱਜ ਕੇ ਡਿਸਕਸ਼ਨ ਕੀਤੀ ਗਈ ਸੀ। ਤਾਂ ਹੁਣ ਵੀ ਲੱਗਦਾ ਇਹੋ ਆ ਕਿ ਜਿਹੜਾ ਉਹ ਬਿਆਨ ਆਇਆ ਸ਼ਾਇਦ ਉਹਦੇ ਤੇ ਵੀ ਇੱਧਰ ਰਾਜਨੀਤੀ ਸ਼ੁਰੂ ਹੋਊਗੀ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਜਥੇਦਾਰ ਵੱਲੋਂ ਸਿਆਸੀ ਪਾਰਟੀਆਂ ਨੂੰ ਜਿਹੜੇ ਸੌਦੇ ਵਾਲੇ ਡੇਰੇ ਤੋਂ ਦੂਰ ਰਹਿਣ ਦੀ ਹਦਾਇਤ ਹੈ। ਦੇਖੋ ਇਹਨਾਂ ਨੇ ਕਿਹਾ ਤੇ ਹੈਗਾ ਕਿਉਂਕਿ ਹਿਲਜੁਲ ਹੋਣੀ ਸ਼ੁਰੂ ਹੋ ਗਈ ਆ। ਨਿਤਨ ਗਡਕਰੀ ਹੈ ਜਿਹੜਾ ਉਹ ਪੰਜਾਬ ਦੇ ਇੱਕ ਬਹੁਤ ਵੱਡੇ ਡੇਰੇ ਦੇ ਵਿੱਚ ਆ ਗਿਆ ਜਿੱਥੇ ਰਾਹੁਲ ਗਾਂਧੀ ਵੀ ਇੱਕ ਵਾਰੀ ਰਾਤ ਰਹਿ ਕੇ ਗਿਆ ਸੀਗਾ। ਸੋ ਇਸ ਤਰ੍ਹਾਂ ਜਦੋਂ ਹੁਣ ਚਹਿਲ ਪਹਿਲ ਸ਼ੁਰੂ ਹੋ ਗਈ ਹੈ ਤਾਂ ਜਥੇਦਾਰ ਨੂੰ ਆਪਣਾ ਡਰ ਉਡਾ ਕੇ ਕਿਤੇ ਫੇਰ ਅਕਾਲੀ ਨਾਲ ਚਲੇ ਜਾਣ ਤੇ ਮੁੜ ਕੇ ਫੇਰ ਪੰਗਾ ਨਾ ਪੈ ਜਾਵੇ, ਕਿਉਂਕਿ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ। ਜਥੇਦਾਰ ਉਹਨਾਂ ਨੇ ਪਹਿਲਾਂ ਹੀ ਚੇਤਾ ਦਿੱਤਾ ਕਿ ਡੇਰਾ ਸੱਚਾ ਸੌਦਾ ਦੇ ਨਾਲ ਕੋਈ ਸੌਦਾ ਨਾ ਮਾਰੇ, ਯਾਨੀ ਕਹਿਣ ਦਾ ਭਾਵ ਆ ਕਿ ਡੇਰਾ ਸੱਚਾ ਸੌਦਾ ਦੇ ਨਾਲ ਕੋਈ ਤੁਸੀਂ ਸੰਬੰਧ ਨਹੀਂ ਰੱਖਣਾ। ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਕੰਨ ਖੋਲ ਕੇ ਸੁਣ ਲਓ। ਵੈਸੇ ਉਹਨਾਂ ਨੇ ਸਿੱਖਾਂ ਨੂੰ ਕਹਿਣਾ ਕਿਉਂਕਿ ਇਹ ਹੁਕਮਨਾਮਾ ਜਿਹੜਾ ਉਹ ਸਿੱਖਾਂ ਵਾਸਤੇ ਆ। ਤੇ ਹੁਣ ਇੱਕ ਚੀਜ਼ ਵੇਖਣ ਵਾਲੀ ਆ ਕਿ ਇੱਕ ਪਾਸੇ ਤੇ ਉਹ ਕਹਿ ਰਹੇ ਆ ਕਿ ਹਾਂਜੀ ਕਿਸੇ ਨੇ ਕੋਈ ਸੰਬੰਧ ਨਹੀਂ ਰੱਖਣਾ, ਕਿਸੇ ਨੇ ਕੋਈ ਤਾਲੁਕ ਨਹੀਂ ਰੱਖਣਾ, ਪਰ ਜਿੱਦਾਂ ਬੀਬੀ ਜਗੀਰ ਕੌਰ ਨੇ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਡੇਰਿਆਂ ਤੋਂ ਵੋਟ ਮੰਗਣ ਦਾ ਜਿਹੜਾ ਅੰਤਮ ਨਿਰਣਾ ਉਹ ਸੁਖਬੀਰ ਸਿੰਘ ਬਾਦਲ ਨੇ ਕਰਨਾ ਵਾ। ਤੇ ਸੁਖਬੀਰ ਸਿੰਘ ਜਦੋਂ ਕਸੂਤਾ ਫਸ ਗਿਆ ਤੇ ਫਿਰ ਕਹਿੰਦਾ ਕਿ ਨਹੀਂ ਜੀ ਐਤਕੀ ਨਹੀਂ ਅਸੀਂ ਇਹ ਕੰਮ ਕਰਨਾ। ਉਸਨੇ ਤੇ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਦੇਖੋ ਜੀ ਡੇਰੇ ਤੋਂ ਜਿਹੜੀ ਵੋਟ ਮੰਗਣ ਵਾਲੀ ਗੱਲ ਸੀ ਉਹ ਤੇ ਹੁਣ ਪੁਰਾਣੀ ਹੋ ਗਈ ਆ, ਛੱਡੋ ਖੜਾ। ਤਾਂ ਉਹ ਇੰਟਰਵਿਊ ਦੇ ਵਿੱਚ ਵੀ ਐਸਾ ਕੁਛ ਕਹਿ ਰਿਹਾ, ਇੱਥੋਂ ਤੱਕ ਕਹਿ ਰਿਹਾ ਕਿ ਜੇ ਕੋਈ ਡੇਰਾ ਮਾੜਾ ਕੰਮ ਕਰਦਾ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ। ਸੋ ਨਿਸ਼ਚਿਤ ਤੌਰ ਤੇ ਇੱਕ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਪਈ ਹੈ ਕਿ ਐਤਕੀ ਡੇਰੇ ਵਾਲਿਆਂ ਦੀ ਵੋਟ ਜਿਹੜੀ ਆ ਉਹ ਤੇ ਸਥਿਰ ਹੈਗੀ ਆ, ਹਾਲੇ ਵੀ ਹੈਗੀ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਉਸ ਵੋਟ ਦੇ ਲਾਗੇ ਲੱਗਣ ਤੋਂ ਰਾਜਨੀਤਿਕ ਡਰਦੇ ਪਏ ਆ। ਜਿਹੜੇ ਲੋਕ ਅੱਗੇ ਬਿਨਾਂ ਝਿਜਕ ਤੋਂ ਚਲੇ ਜਾਂਦੇ ਜਾਂ ਥੋੜਾ ਬਹੁਤਾ ਝਿਜਕਦੇ ਸੀਗੇ ਜੇ ਗਏ ਤੇ ਚਲੋ ਵੋਟ ਤੇ ਮੰਗ ਲਵਾਂਗੇ, ਵੋਟ ਮਿਲ ਵੀ ਜਾਊਗੀ ਸ਼ਾਇਦ, ਤਾਂ ਕਿਤੇ ਇਹ ਨਾ ਹੋਵੇ ਤਨਖਾਹ ਲੱਗ ਜਾਵੇ। ਫਿਰ ਉਹਨਾਂ ਨੇ ਵੀ ਹੁੰਦਾ ਸੀਗਾ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਜਿੱਤੀਏ ਤੇ ਸਹੀ, ਜੇ ਉੱਥੇ 4 ਦਿਨ ਭਾਂਡੇ ਮਾਂਜਣੇ ਤਾਂ ਕਿਹਦੀ ਕੋ ਗੱਲ ਆ। ਤਾਂ ਥੋੜਾ ਇੱਕ ਜਿਹੜਾ ਸੰਕੋਚ ਸੀ, ਥੋੜਾ ਇੱਕ
ਝਿਜਕ ਵਾਲਾ ਕੰਮ ਸੀਗਾ ਉਹ ਐਤਕੀ ਬਹੁਤ ਜ਼ਿਆਦਾ ਹੈ, ਐਤਕੀ ਬਹੁਤ ਜ਼ਿਆਦਾ, ਕਿਉਂਕਿ ਡਰ ਬਣਿਆ ਪਿਆ ਕਿ ਜੇ ਅਸੀਂ ਸੱਚੇ ਸੌਦੇ ਦੇ ਨਾਲ ਜਾ ਕੇ ਕੋਈ ਇਸ ਤਰ੍ਹਾਂ ਦਾ ਸਿੱਧੇ ਰੂਪ ਦੇ ਵਿੱਚ ਰਾਜਨੀਤਿਕ ਸਮਝੌਤਾ ਕਰਦੇ ਹਾਂ ਉਹ ਸਾਨੂੰ ਪੁੱਠਾ ਆਉਣਾ ਪਏਗਾ, ਕਿਉਂਕਿ ਐਤਕੀ ਹਾਲਾਤ ਜਿਹੜੇ ਬਦਲੇ ਪਏ ਆ। ਦੇਖਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਚੇਤਾਵਨੀ ਦਿੱਤੀ ਆ ਇਹਦੇ ਤੇ ਅਮਲ ਕਿੰਨੇ ਕੁ ਲੋਕ ਕਰਦੇ ਆ। ਵੈਸੇ ਜੇ ਆਪਾਂ ਦੇਖੀਏ ਅਕਾਲ ਤਖਤ ਨੇ ਜਿਸ ਤਰ੍ਹਾਂ ਹੁਕਮਨਾਮਾ ਜਾਰੀ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਅਕਾਲੀਆਂ ਨੇ ਹੀ ਖੁੱਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਸਮਰਥਨ ਲਿਆ ਸੀਗਾ ਵਿਧਾਨ ਸਭਾ ਇਲੈਕਸ਼ਨਾਂ 'ਚ, ਜਿੱਦਾਂ ਜਾ ਕੇ ਇਹਨਾਂ ਦੇ ਬੰਦਿਆਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਅਸੀਂ ਤੁਹਾਡੀ ਨਾਮ ਚਰਚਾ ਫਿਰ ਸ਼ੁਰੂ ਕਰਾਵਾਂਗੇ, ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਪਾਰਟੀ ਪ੍ਰਧਾਨ ਹੈ ਉਹਨੂੰ ਜਵਾਬਦੇਹ ਨਹੀਂ ਬਣਾਇਆ ਗਿਆ ਕਦੇ, ਜਦਕਿ ਅਕਾਲੀ ਦਲ ਜਿਹੜੀ ਇੱਕ ਪੰਥਕ ਤਨਜ਼ੀਮ ਆ ਉਹਦਾ ਪ੍ਰਧਾਨ ਹੈ ਜਿਹੜਾ ਉਹਨੇ ਖੁੱਲੇ ਰੂਪ ਦੇ ਵਿੱਚ ਇਸ ਸਮਝੌਤੇ ਨੂੰ ਨੇਪਰੇ ਚਾੜਿਆ ਸੀ। ਆਪਾਂ ਨੂੰ ਵੀ ਪਤਾ ਕਿ ਜਲਾਲਾਬਾਦ ਸੀਟ ਦੇ ਵਿੱਚ ਜਦੋਂ ਪੇਚ ਫਸ ਗਿਆ ਸੀਗਾ ਤਾਂ ਕਿਸ ਤਰ੍ਹਾਂ ਫਿਰ ਰਾਤੋਂ ਰਾਤ ਇਹ ਚੀਜ਼ਾਂ ਬਦਲੀਆਂ ਸੀਗੀਆਂ। ਤਾਂ ਕਹਿਣ ਦਾ ਭਾਵ ਹੈ ਕਿ ਪਿਛਲਾ ਸਮਾਂ ਵੀ ਵੇਖਿਆ ਲੋਕਾਂ ਨੇ, ਆਹ ਸਮਾਂ ਵੀ ਹੁਣ ਚੱਲਦਾ ਪਿਆ ਜਿਹੜਾ ਇਹਦੇ ਵਿੱਚ ਵੀ ਕਈ ਰੰਗ ਵੇਖਣ ਨੂੰ ਮਿਲਣਗੇ। ਤਾਂ ਕੁੱਲ ਮਿਲਾ ਕੇ ਗੱਲ ਚੇਤਾਵਨੀ ਤੱਕ ਨਹੀਂ, ਜੇ ਮੰਨ ਲਓ ਇਸ ਤਰ੍ਹਾਂ ਦਾ ਕੋਈ ਫਿਰ ਕੰਮ ਕਰਦਾ ਤਾਂ ਉਹਦੇ ਤੇ ਸਖਤੀ ਕਰਨੀ ਚਾਹੀਦੀ। ਇਹ ਨਹੀਂ ਕਿ ਚੁਣ ਚੁਣ ਕੇ ਨਿਸ਼ਾਨਾ ਫੁੰਡਿਆ ਜਾਂਦਾ। ਜੇ ਮੰਨ ਲਓ ਕੋਈ ਵੀ ਹੈ, ਜੇ ਉਹ ਧਾਰਮਿਕ ਪਰੰਪਰਾਵਾਂ ਦੇ ਤਹਿਤ ਦੋਸ਼ੀ ਪਾਇਆ ਜਾਂਦਾ ਤਾਂ ਫਿਰ ਉਹਨੂੰ ਅਕਾਲ ਤਖਤ ਤੇ ਬੁਲਾਉਣਾ ਚਾਹੀਦਾ। ਇਹ ਨਹੀਂ ਵੇਖਣਾ ਚਾਹੀਦਾ ਇਹਦਾ ਅਹੁਦਾ ਕੀ ਆ, ਇਹਦੇ ਨਾਂ ਦੇ ਮਗਰ ਕੀ ਲੱਗਦਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕ੍ਰਿਕਟਰ ਹਰਭਜਨ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦੀ ਚਰਚਾ ਹੈ। ਲੱਗਦਾ ਹਰਭਜਨ ਸਿੰਘ ਵੀ ਦੂਸਰਾ ਸੁੱਟੂਗਾ ਫਿਰ ਹੁਣ ਅੰਮ੍ਰਿਤਸਰ ਦੇ ਵਿੱਚ। ਖੈਰ ਹਰਭਜਨ ਸਿੰਘ ਨੇ ਪੁਸ਼ਟੀ ਵੀ ਕੀਤੀ ਹੈ ਇਸ ਬਾਬਤ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹ ਕਹਿੰਦਾ ਕਿ ਮੈਨੂੰ ਪ੍ਰਪੋਜ਼ਲ ਜ਼ਰੂਰ ਭੇਜਿਆ ਵਾ, ਪੇਸ਼ਕਸ਼ ਜ਼ਰੂਰ ਭੇਜੀ ਆ ਕਿ ਭਾਈ ਤੂੰ ਇਲੈਕਸ਼ਨ ਲੜਦਾ, ਪਰ ਮੈਂ ਹਾਲੇ ਤੱਕ ਤੈਅ ਨਹੀਂ ਕੀਤਾ। ਸੋ ਇਹ ਨਾਲ ਗੱਲ ਕਹਿੰਦਾ ਹਰਭਜਨ ਸਿੰਘ ਕਿ ਮੈਂ ਹਾਲੇ ਤੈਅ ਨਹੀਂ ਕੀਤਾ ਕਿ ਮੈਂ ਕਿੱਧਰ ਜਾਣਾ। ਤਾਂ ਇਹ ਤੇ ਹੁਣ ਮੰਨਣ ਵਾਲੀ ਗੱਲ ਆ, ਇਹ ਤਾਂ ਮੰਨਣੀ ਪਊਗੀ ਕਿ ਹਰਭਜਨ ਸਿੰਘ ਨੂੰ ਪੇਸ਼ਕਸ਼ ਹੋਈ ਆ। ਜੇ ਪੇਸ਼ਕਸ਼ ਹੋਈ ਆ ਤੇ ਇਹਦਾ ਮਤਲਬ ਹੈ ਕਿ ਇਹਨਾਂ ਨੇ ਮੰਥਨ ਕੀਤਾ ਔਰ ਉਹਦਾ ਸਿੱਟਾ ਸ਼ਾਇਦ ਇਹੋ ਹੀ ਨਿਕਲਿਆ ਕਿ ਜੇ ਅੰਮ੍ਰਿਤਸਰ ਦੀ ਸੀਟ ਦੇ ਵਿੱਚ ਕੋਈ ਜਿੱਤ ਹਾਸਲ ਕਰ ਸਕਦਾ ਹੈ ਤਾਂ ਉਹ ਐਸਾ ਬੰਦਾ ਹੋ ਸਕਦਾ ਜਿਹੜਾ ਮਸ਼ਹੂਰ ਹੋਵੇ ਤੇ ਜਿਹਦਾ ਰਾਜਨੀਤੀ ਨਾਲ ਕੋਈ ਬਹੁਤ ਵਾਸਤਾ ਨਾ ਹੋਵੇ, ਸਾਡੇ ਚੋਂ ਕੋਈ ਵੀ ਖੜ ਕੇ ਵਾਜਿਆ ਜਾਂਦਾ। ਇਹੀ ਸੋਚ ਸ਼ਾਇਦ ਸੋਚ ਕੇ ਚੱਲਿਆ ਜਾ ਰਿਹਾ, ਕਿਉਂਕਿ ਜੇਤਲੀ ਸਾਹਿਬ ਹਾਰ ਗਏ, ਫਿਰ ਉਹਨਾਂ ਨੇ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਸੀ ਸ਼ੀਨਾ ਸਾਹਿਬ, ਉਹ ਵੀ ਹਾਰ ਗਏ। ਤਾਂ ਹੁਣ ਇਹਨਾਂ ਨੂੰ ਸ਼ਾਇਦ ਇਹੋ ਹੀ ਲੱਗਦਾ ਕਿ ਅੰਮ੍ਰਿਤਸਰ ਸੀਟ ਜਿਹੜੀ ਕਿ ਬਹੁਤ ਅਹਿਮ ਸੀਟ ਮੰਨੀ ਜਾਂਦੀ ਆ, ਜੇ ਅਸੀਂ ਉਹਦੇ ਵਿੱਚ ਜਿੱਤ ਹਾਸਲ ਕਰਨੀ ਹੈ ਤਾਂ ਸਾਨੂੰ ਚਿਹਰਾ ਬਦਲਣਾ ਪਊਗਾ, ਐਸਾ ਚਿਹਰਾ ਲਿਆਉਣਾ ਪਊਗਾ ਜਿਹੜਾ ਸਿੱਖ ਚਿਹਰਾ ਵੀ ਹੋਵੇ, ਕਿਉਂਕਿ ਅੰਮ੍ਰਿਤਸਰ ਨੂੰ ਸਿੱਖਾਂ ਦੀ ਰਾਜਧਾਨੀ ਕਿਹਾ ਜਾਂਦਾ। ਤਾਂ ਸਿੱਖ ਚਿਹਰਾ ਵੀ ਹੋਵੇ ਔਰ ਹੋਵੇ ਵੀ ਵਿਦਾਗ ਤੇ ਰਾਜਨੀਤੀ ਤੋਂ ਭਾਵੇਂ ਪਰਾਂ ਹੀ ਹੋਵੇ, ਪਰ ਉਹ ਵੋਟਾਂ ਜ਼ਰੂਰ ਖਿੱਚਦਾ ਹੋਵੇ, ਮਤਲਬ ਕਿ ਇੱਕ ਕੰਪੇਨਰ ਵੀ ਤਕੜਾ ਹੋਵੇ, ਇੱਕ ਕਰਾਊਡ ਪੁਲਰ ਵੀ ਹੋਵੇ। ਤੋ ਇਹ ਚੀਜ਼ਾਂ ਤਾਂ ਹੀ ਤੁਹਾਡੇ ਸਾਹਮਣੇ ਆਉਂਦੀਆਂ ਜਦੋਂ ਤੁਸੀਂ ਕਿਸੇ ਦੁਬਿਧਾ ਚ ਪੈਂਦੇ ਹੋ। ਤਾਂ ਮੈਂ ਅੱਗੇ ਵੀ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਜਾਂ RSS ਜਿਹੜੀ ਆ ਉਹ ਇੰਟਰਨਲ ਸਰਵੇ ਕਰਦੇ ਆ ਰਹੀ ਆ, ਦੋਨੇ ਹੀ ਸਿਆਸੀ ਤਨਜ਼ੀਮ ਵੀ RSS ਵੀ ਆਪਣੇ ਪੱਧਰ ਤੇ ਇੰਟਰਨਲ ਸਰਵੇ ਕਰਦੀਆਂ ਰਹਿੰਦੀਆਂ। ਤਾਂ ਇੰਟਰਨਲ ਸਰਵੇ ਜਿਹੜੇ ਐਸੀ ਦੱਸਦੇ ਉਹ ਇਹਨਾਂ ਦੇ ਬਹੁਤ ਸਾਰੇ ਜਿਹੜੇ ਸਿਟਿੰਗ MP ਆ ਉਹਨਾਂ ਦੇ ਵੀ ਉਲਟਿਆ। ਤਾਂ ਇਹਨਾਂ ਨੇ ਫੈਸਲਾ ਇਹੋ ਕੀਤਾ ਕਿ ਉਹਨਾਂ ਚਿਹਰਿਆਂ ਨੂੰ ਬਦਲ ਕੇ ਨਵੇਂ ਚਿਹਰੇ ਜਿਹੜੇ ਆ ਉਹ ਲਿਆਂਦੇ ਜਾਣ ਮੈਦਾਨ 'ਚ। ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਅਲੋਕਾਰੀ ਗੱਲ ਹੋਊਗੀ ਜੇ ਅੰਮ੍ਰਿਤਸਰ ਜਾਂ ਕਦ ਹੋਰ ਸੀਟਾਂ ਤੋਂ ਪੰਜਾਬ ਦੇ ਵਿੱਚ ਨਵਾਂ ਚਿਹਰਾ ਜਿਹੜਾ ਮੈਦਾਨ 'ਚ ਉਤਾਰ ਦੇਵੇ। ਤੇ ਨਵਾਂ ਚਿਹਰਾ ਵੀ ਉਹ ਜਿਹੜਾ ਕਿਤੇ ਨਾ ਕਿਤੇ ਫੇਮਸ ਰਿਹਾ ਆ ਤੇ ਲੋਕਾਂ ਨੂੰ ਉਹਨਾਂ ਦਾ ਨਾਮ ਨੂੰ ਪਤਾ ਹੋਵੇ। ਸੋ ਇੱਦਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸਰਕਾਰੀ ਜਾਇਦਾਦ ਨਿਲਾਮ ਕਰਨ ਦੇ ਹੁਕਮ। ਬੜੀ ਸ਼ਰਮਨਾਕ ਗੱਲ ਆ। ਜ਼ਮੀਨ ਇੱਕ ਵਾਰ ਵੀ ਆਪਾਂ ਗੱਲ ਕਰ ਹੀ ਰਹੇ ਸੀਗੇ, ਕੁਛ ਲੋਕ ਇੱਥੇ ਸਵਾਲ ਕਰਦੇ ਪਏ ਸੀਗੇ ਕਿ ਦੇਖੋ ਜੀ ਆਸਥਾ ਦਾ ਮਾਮਲਾ ਆ, ਜੋ ਕਰਤਾਰਪੁਰ ਸਾਹਿਬ ਲਾਂਘੇ ਦੇ ਵਿੱਚ ਜ਼ਮੀਨ ਆਉਂਦੀ ਆ, ਇਹਨਾਂ ਨੂੰ ਕਿਸਾਨਾਂ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਆ। ਪਰ ਦੇਖੋ ਉਹਨਾਂ ਦੀ ਜ਼ਮੀਨ ਉਹਨਾਂ ਦਾ ਭਵਿੱਖ ਆ, ਤਾਂ ਜਿਹੜੇ ਬੰਦੇ ਤੋਂ ਆਪਾਂ ਇੱਕ ਭਵਿੱਖ ਉਹਦਾ ਖੋਹ ਲੈਂਦੇ ਆ ਤੇ ਉਹਦੇ ਬਦਲੇ ਜੋ ਰਕਮ ਨਿਸ਼ਚਿਤ ਕਰਦੇ ਆ ਤਾਂ ਕਿ ਉਹਦਾ ਪੁਨਰ ਵਸੇਬਾ ਹੋਵੇ, ਦੂਸਰੀ ਥਾਂ ਤੇ ਜਾ ਕੇ ਉਹਨੇ ਜ਼ਮੀਨ ਖਰੀਦਣੀ ਆ, ਆਪਦਾ ਮਕਾਨ ਬਣਾਉਣਾ, ਟਿਊਬਵੈਲ ਲਾਉਣਾ, ਤਾਂ ਉਹਦੇ ਲਈ ਉਹਨੂੰ ਧਨ ਦੀ ਜ਼ਰੂਰਤ ਹੈ, ਸਰਮਾਏ ਦੀ ਜ਼ਰੂਰਤ ਹੈ। ਤਾਂ ਜਿਹੜਾ ਉਹ ਸਰਮਾਇਆ ਦਿੱਤਾ ਜਾਣਾ, ਜੇ ਉਹ ਮੰਨ ਲਓ ਮਿੱਥ ਕੇ ਸਰਕਾਰ ਨਹੀਂ ਦਿੰਦੀ ਤੇ ਤੁਸੀਂ ਦੇਖੋ ਕਿ ਕਿੱਡੀ ਵੱਡੀ ਇਹ ਠੱਗੀ ਹੈ, ਸੰਵਿਧਾਨਕ ਠੱਗੀ ਨਹੀਂ, ਸਿਆਸੀ ਠੱਗੀ ਵੀ ਆ। ਤਾਂ ਹੁਣ ਇਸ ਮਾਮਲੇ ਦਾ ਇਹ ਦੁਖਦ ਪਹਿਲੂ ਆ ਕਿ ਜਿੱਦਾਂ ਹੁਣ ਸੰਗਰੂਰ ਦੇ ਵਿੱਚ ਇਹ ਹੁਕਮ ਹੋਇਆ
ਤਾਂ ਇਹ ਤੇ ਹੁਣ ਜਾਗਣਗੇ, ਮੈਨੂੰ ਪਤਾ, ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਅੱਗੇ ਵੀ ਅਸੀਂ ਵੇਖਿਆ। ਤੁਹਾਨੂੰ ਯਾਦ ਹੋਣਾ ਏਦਾਂ ਹੀ ਇੱਕ ਮਾਮਲਾ ਸੀ ਲੁਧਿਆਣੇ ਦੇ ਵਿੱਚ, ਉੱਥੋਂ ਕਿਤੇ ਨਾ ਟ੍ਰੇਨ ਦੀ ਪਟੜੀ ਗੁਜ਼ਰੀ, ਰੇਲਵੇ ਟਰੈਕ ਬਣਿਆ, ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਈ, ਉਹਦੇ ਚ ਇੱਕ ਕਿਸਾਨ ਇਸ ਤਰ੍ਹਾਂ ਦਾ ਸੀਗਾ ਜਿਹਨੂੰ ਦੁੱਕੀ ਨਹੀਂ ਮਿਲੀ। ਫਿਰ ਉਹ ਕੋਰਟ ਚਲੇ ਗਿਆ, ਪਹਿਲਾਂ ਤੇ ਇਹਨਾਂ ਨੇ ਗੱਲ ਹੀ ਨਹੀਂ ਸੁਣੀ। ਕੋਰਟ ਨੇ ਬਹੁਤ ਵਾਰੀ ਬੁਲਾਇਆ, ਜਦੋਂ ਨਹੀਂ ਗਏ ਫਿਰ ਉਹਨਾਂ ਨੇ ਅੱਕ ਕੇ ਕਿਹਾ ਕਿ ਲੁਧਿਆਣੇ ਵਾਲਾ ਜਿਹੜਾ ਰੇਲਵੇ ਸਟੇਸ਼ਨ ਆ ਉਹਨੂੰ ਚੱਕ ਕੇ ਨਿਲਾਮ ਕਰੋ। ਤੇ ਕੁਦਰਤੀ ਜਦੋਂ ਉਹ ਕਿਸਾਨ ਬੰਦਾ ਜਿਹੜਾ ਸੀਗਾ ਉਹ ਲੈ ਕੇ ਗਿਆ, ਜਿਹੜਾ ਨਾਲ ਅਮਲਾ ਫੈਲਾ ਗਿਆ ਸੀਗਾ, ਤੇ ਉੱਥੇ ਇੱਕ ਗੱਡੀ ਖੜੀ ਸੀਗੀ, ਰੇਲ ਗੱਡੀ ਖੜੀ ਸੀ, ਉਹਨਾਂ ਨੇ ਉਹ ਵੀ ਵੱਲ ਲਈ ਸੀ। ਉਹ ਕਿਸਾਨ ਨੇ ਕਿਹਾ ਕਿ ਗੱਡੀ ਤੇ ਜਾਣ ਦਿਓ, ਹੁਣ ਇਹਨਾਂ ਦੇ ਮੁਸਾਫਰਾਂ ਦਾ ਕੀ ਕਸੂਰ ਆ। ਪਰ ਜਦੋਂ ਇੱਥੋਂ ਤੱਕ ਨੌਬਤ ਪਹੁੰਚੀ ਤੇ ਫਿਰ ਦੂਜੇ ਤੀਜੇ ਦਿਨ ਹੀ ਉਹ ਮਸਲਾ ਹੱਲ ਹੋ ਗਿਆ। ਪਰ ਤੁਸੀਂ ਇਹ ਵੇਖੋ ਨਾ ਕਿ ਇੱਕ ਤੇ ਬੰਦੇ ਦੀ ਜ਼ਮੀਨ ਗਈ, ਦੂਸਰਾ ਆਪਣਾ ਹੱਕ ਲੈਣ ਵਾਸਤੇ ਉਸ ਬੰਦੇ ਨੂੰ ਕੋਰਟ ਕਚਹਿਰੀਆਂ 'ਚ ਧੱਕੇ ਖਾਣੇ ਪਏ। ਤਾਂ ਏਦਾਂ ਦਾ ਹੀ ਮਾਮਲਾ ਅੱਗੇ ਇੱਕ ਪਟਿਆਲੇ ਦੇ ਵਿੱਚ ਵੀ ਆਇਆ ਸੀਗਾ, ਉੱਥੇ ਕੋਈ ਬਿਜਲੀ ਵਿਭਾਗ ਦਾ ਅਧਿਕਾਰੀ ਸੀਗਾ, ਉਹ ਕਰਮਚਾਰੀ ਸੀਗਾ ਸ਼ਾਇਦ, ਤਾਂ ਉਹਦਾ ਕੋਈ ਪੱਥੇ ਪੁੱਤੇ ਦਾ ਰੌਲਾ ਸੀਗਾ, ਉਹਦੇ ਵਿੱਚ ਪਿਆ, ਕੋਰਟ ਵੱਲੋਂ ਕੋਈ ਨਿਸ਼ਚਿਤ ਕੀਤਾ ਗਿਆ, ਨਹੀਂ ਦਿੱਤਾ ਗਿਆ, ਤਾਂ ਬਾਅਦ ਦੇ ਵਿੱਚ ਇੱਕ ਦਫ਼ਤਰ ਦੀ ਸਾਰੀ ਜਿੰਨੀ ਉੱਥੇ ਪਈ ਸੀਗੀ ਮਸ਼ੀਨਰੀ ਜਾਂ ਫਰਨੀਚਰ ਵਗੈਰਾ, ਉਹਨੂੰ ਨਿਲਾਮ ਕਰਨ ਦੇ ਹੁਕਮ ਦੇ ਦਿੱਤੇ ਗਏ। ਤਾਂ ਏਦਾਂ ਦੀਆਂ ਨੌਬਤਾਂ ਜਿਹੜੀਆਂ ਉਹ ਆਉਂਦੀਆਂ ਰਹੀਆਂ ਪੰਜਾਬ ਦੇ ਵਿੱਚ, ਅਖੀਰ ਵੀ ਆਈਆਂ ਨੇ, ਇਹ ਵੀ ਆਈ ਆ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।